ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਬੋਲਦਿਆਂ ਅਮਰੀਕਾ ਵੱਲੋਂ ਪਾਕਿਸਤਾਨ ਨਾਲ ਕੀਤੀ ਗਈ ਬੇਵਫਾਈ ਦੀ ਕਹਾਣੀ ਬਿਆਨ ਕਰਦਿਆਂ ਉਸਾਮਾ ਬਿਨ ਲਾਦਨ ਲਈ ਸ਼ਹੀਦ ਲਫ਼ਜ਼ ਹੈ ਉਹ ਵਰਤਿਆ ਹੈ। ਸੋ ਇਸ ਦੇ ਉੱਪਰ ਜੋ ਭਾਰਤੀ ਮੀਡੀਆ ਹੈ ਉਸਨੇ ਕਾਫੀ ਬਵਾਲ ਮਚਾਇਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ ਇਸ ਮੁੱਦੇ ਬਾਰੇ? ਦੇਖੋ, ਬਹੁਤ ਵਾਰ ਜਿਹੜੀ ਹਕੀਕਤ ਹੈ ਜਦੋਂ ਕੋਈ ਉਸ ਤੇ ਫੋਕਸ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਜ਼ਾਹਰ ਹੈ ਜਿਨ੍ਹਾਂ ਨੇ ਉਸ ਹਕੀਕਤ ਵੱਲ ਧਿਆਨ ਨਹੀਂ ਦੇਣਾ ਹੁੰਦਾ ਉਹਨਾਂ ਨੇ ਉਸ ਨਾਲ ਜੁੜਿਆ ਖੱਬੇ ਸੱਜੇ ਜਿਹੜਾ ਕੋਈ ਲਫ਼ਜ਼ ਹੈ ਉਸ ਦੇ ਉੱਤੇ ਤਵੱਜੋ ਦੇ ਕੇ ਅਸਲ ਤੋਂ ਤਵੱਜੋ ਹਟਾਣੀ ਹੁੰਦੀ ਹੈ ਤੇ ਫਿਰ ਉਹ ਗੱਲ ਹੀ ਉਸ ਨੂੰ ਚੁੱਕਦੇ ਨੇ। ਔਰ ਮੈਂ ਬਾਰ-ਬਾਰ ਕਿਉਂਕਿ ਭਾਰਤੀ ਮੀਡੀਆ ਦੇ ਹਵਾਲੇ ਨਾਲ ਵੀ ਇਸ ਗੱਲ ਨੂੰ ਨੋਟਿਸ ਕਰਦਾ। ਹੁਣ ਇਮਰਾਨ ਖਾਨ ਹੋਰਾਂ ਨੇ ਜਿਹੜੀ ਪਾਰਲੀਮੈਂਟ ਦੇ ਵਿੱਚ ਕੱਲ ਤਕਰੀਰ ਕੀਤੀ ਉਹਨਾਂ ਦਾ ਜਿਹੜਾ ਲੋਬੇ ਲਬਾਬ ਸੀ, ਕਹਿਣ ਦਾ ਮਤਲਬ ਸੀ ਕਿ ਭਾਈ ਦੇਖੋ ਜਿਹੜੀ ਅਮਰੀਕਾ ਨੇ ਵਾਰ ਆਫ ਟੈਰਰ ਦੇ ਨਾਂ ਥੱਲੇ ਜਿਸ ਮਾਮਲੇ 'ਚ ਪਾਕਿਸਤਾਨ ਨੂੰ ਘੜੀਸਿਆ ਇਹ ਸਾਡੀ ਜੰਗ ਨਹੀਂ ਸੀ, ਸਾਡੀ ਵਾਰ ਨਹੀਂ ਸੀ। ਔਰ ਇਹ ਕੋਈ ਇਮਰਾਨ ਖਾਨ ਹੋਰਾਂ ਨੇ ਕਿਸੇ ਮੌਕਾ ਪ੍ਰਸਤ ਸਿਆਸਤਦਾਨ ਵਾਂਗ ਜੋ ਕੋਈ ਸੁਣਨਾ ਚਾਹੁੰਦਾ ਹੈ ਉਵੇਂ ਉਹ ਗੱਲਾਂ ਇਵੇਂ ਨਹੀਂ ਕਿਹਾ ਹੈ ਕਿਉਂਕਿ ਇਹ ਉਹਨਾਂ ਦਾ ਲਗਾਤਾਰਤਾ ਨਾਲ ਜਦੋਂ ਵਨ ਮੈਨ ਬੈਂਡ ਵੀ ਸਨ ਆਪਣੇ ਪੋਲੀਟੀਕਲ ਕਰੀਅਰ ਦੇ 9/11 ਤੋਂ ਬਾਅਦ ਅਸੀਂ ਦੇਖਦੇ ਹਾਂ ਉਹਨਾਂ ਦਾ ਇਹ ਕਨਸਟੈਂਟ ਸਟੈਂਡ ਰਿਹਾ ਕਿ ਇਹ ਸਾਡੀ ਵਾਰ ਨਹੀਂ ਹੈ। ਔਰ ਇਹ ਤੁਸੀਂ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਸੀ ਮੈਂ ਪਠਾਨ ਹੈ, ਮੈਨੂੰ ਪਤਾ ਹੈ ਗੱਲਬਾਤ ਰਾਹੀਂ ਮਸਲਾ ਹੱਲ ਹੋਏਗਾ, ਤੁਸੀਂ ਇਸ ਤਰ੍ਹਾਂ ਇਹ ਤੁਹਾਡਾ ਨਹੀਂ। ਔਰ ਹਾਲਾਂ ਉਦੋਂ ਵੈਸਟਰਨ ਮੀਡੀਆ ਔਰ ਜਿਹੜੇ ਉਹਨਾਂ ਦੇ ਝੋਲੀ ਚੁੱਕਣੇ ਅੱਗੋਂ ਉਹਨਾਂ ਨੂੰ ਤਾਲਿਬਾਨ ਖਾਨ ਕਹਿੰਦੇ ਸੀ ਕਿ ਭਾਈ ਇਹ ਤਾਲਿਬਾਨ ਦਾ ਹਮਾਇਤੀ। ਔਰ ਉਹਨਾਂ ਦਾ ਇਹ ਸਟੈਂਡ ਕਨਸਟੈਂਟ ਰਿਹਾ। ਔਰ ਮੈਂ ਸਮਝਦਾ ਵੀ ਸ਼ਾਇਦ ਅਮਰੀਕਾ ਨੇ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲੀ ਨੈਗੋਸ਼ੀਏਸ਼ਨਸ ਸ਼ੁਰੂ ਕੀਤੀਆਂ ਤਾਲਿਬਾਨ ਦੇ ਨਾਲ ਔਰ ਸਭ ਤੋਂ ਜ਼ਿਆਦਾ ਜੇ ਇਹਦੇ 'ਚ ਤਾਲਿਬਾਨ ਔਰ ਅਮਰੀਕਾ ਨੂੰ ਇੱਕ ਟੇਬਲ ਤੇ ਬਿਠਾਉਣ ਔਰ ਇਵੈਂਚੁਅਲੀ ਜਿਹੜਾ ਐਗਰੀਮੈਂਟ ਸਾਈਨ ਹੋਇਆ ਉਸ ਦੇ ਵਿੱਚ ਰੋਲ ਹੈ ਤੇ ਉਹ ਇਮਰਾਨ ਖਾਨ ਦੀ ਹਕੂਮਤ ਦਾ। ਹੋਰ ਕੋਈ ਵੀ ਹਾਕਮ ਉੱਥੇ ਕੰਮ ਨਹੀਂ ਸੀ ਕਰ ਸਕਦਾ ਕਿਉਂਕਿ ਉਹੀ ਕਰ ਸਕਦਾ ਸੀ ਜਿਹਦੇ ਉੱਤੇ ਤਾਲਿਬਾਨ ਨੂੰ ਜਾਂ ਅਫਗਾਨਾਂ ਨੂੰ ਇਤਬਾਰ ਹੁੰਦਾ। ਸੋ ਜ਼ਾਹਰ ਹੈ ਕਿਉਂਕਿ ਇਮਰਾਨ ਖਾਨ ਨੇ ਮੌਕਾ ਪ੍ਰਸਤੀ ਨਹੀਂ ਸੀ ਦਿਖਾਈ ਹੋਈ, ਉਹ ਉਵੇਂ ਹੀ ਉਹਨਾਂ ਦੇ ਜਰਗੇ ਦੇ ਵਿੱਚ ਵੀ ਗਿਆ, ਉਹਨਾਂ ਦੇ ਨਾਲ ਮਿਲਿਆ। ਔਰ ਅਮਰੀਕਾ ਨੂੰ ਵੀ ਪਤਾ ਸੀ ਕਿ ਵੀ ਭਾਵੇਂ ਇਹ ਸਾਨੂੰ ਹੀ ਭੰਨਦਾ ਰਿਹਾ ਕਿ ਵੀ ਤੁਸੀਂ ਜ਼ੁਲਮ ਕਰ ਰਹੇ ਹੋ ਪਰ ਜੋ ਉਹਨੇ ਕਿਹਾ ਉਹ ਗਲਤ ਨਹੀਂ ਸੀ। ਸੋ ਮੈਂ ਸਮਝਦਾ ਵੀ ਇਸ ਸਿਚੁਏਸ਼ਨ ਨੇ ਇਮਰਾਨ ਖਾਨ ਦੀ ਜਿਹੜੀ ਪੋਜੀਸ਼ਨ ਹੈ ਉਹ ਵਿੰਡੀਕੇਟ ਕਰ ਦਿੱਤੀ ਸੀ ਕਿ ਉਹਨਾਂ ਨੇ ਕਿ ਉਸ ਮਾਮਲੇ ਨੂੰ ਜਿਹਨੂੰ ਅਮਰੀਕਾ 9/11 ਤੋਂ ਲੈ ਕੇ 18 ਸਾਲ ਜਿਹੜੇ ਵੀ ਬੰਬ ਵਰਾ ਸਕਦੇ ਸੀ, ਰੋਜ਼ੀ ਕਟਰ, ਡੇਜ਼ੀ ਕਟਰ ਜਿੰਨੇ ਮਾਰ ਸਕਦੇ ਸੀ, ਜੋ ਡਰੋਨਸ ਔਰ ਜੋ ਟੈਕਨੋਲੋਜੀ ਪੈਂਟਾਗਨ 'ਚ ਬੈਠੇ ਹੀ ਡਰੋਨ ਡਾਇਰੈਕਟ ਹੋ ਰਹੇ ਨੇ, ਲੇਕਿਨ ਇਹਦੇ ਬਾਵਜੂਦ ਇਵੈਂਚੁਅਲੀ ਗੱਲਬਾਤ ਰਾਹੀਂ ਮਸਲੇ ਦੇ ਹੱਲ ਦੀ ਕੋਸ਼ਿਸ਼ ਹੋਈ। ਵੱਖਰੀ ਗੱਲ ਹੈ ਕਿ ਭਾਰਤ ਜਾਂ ਉਹਨਾਂ ਦੇ ਅੱਗੋਂ ਜਿਹੜੇ ਪ੍ਰੋਟੇਜੇ ਨੇ ਉੱਥੇ ਅਸ਼ਰਫ ਗਨੀ ਹੋਏ ਜਾਂ ਅਬਦੁੱਲਾ ਹੋਏ ਉਹਨੂੰ ਵੀ ਸੈਬੋਟਾਜ ਕਰਨਾ ਚਾਹੁੰਦੇ ਨੇ ਐਗਰੀਮੈਂਟ ਨੂੰ। ਹੁਣ ਜਿਹੜੀ ਗੱਲ ਅਮਰੀਕਾ ਨੇ ਜਿਵੇਂ ਪਾਕਿਸਤਾਨ ਦੇ ਨਾਲ ਬਿਹੇਵ ਕੀਤਾ, ਮੈਂ ਉਸਾਮਾ ਬਿਨ ਲੈਡਨ ਕੌਣ ਸੀ, ਕੀ ਹੈ ਉਹਦਾ ਕੀ ਰੋਲ ਰਿਹਾ ਹੈ, ਉਹ ਸ਼ਹੀਦ ਹੈ ਕਿ ਮਾਰਿਆ ਹੈ, ਇਸ ਡਿਬੇਟ 'ਚ ਮੈਂ ਨਹੀਂ ਜਾਣਾ ਚਾਹੁੰਦਾ। ਮੈਂ ਇੰਨਾ ਕਹਿਣਾ ਚਾਹੁੰਦਾ ਹੈ ਕਿ ਭਾਈ ਇਹ ਗੱਲ ਦੇਖਣ ਵਾਲੀ ਹੈ ਕਿ ਜਦੋਂ ਤੁਸੀਂ ਇੱਕ ਵਾਰ ਔਰ ਇੱਕ ਸਾਦਾ ਕਹਾਵਤ ਹੈ ਜਿਹਨੂੰ ਕਹਿੰਦੇ ਨੇ ਸ਼ੇਰ ਦੀ ਸਵਾਰੀ। ਸ਼ੇਰ ਦੀ ਸਵਾਰੀ ਦਾ ਮਤਲਬ ਹੁੰਦਾ ਵੀ ਹੋ ਸਕਦਾ ਤੁਸੀਂ ਸ਼ੇਰ ਤੇ ਚੜ੍ਹ ਜਾਓ ਪਰ ਫਿਰ ਉਤਰ ਨਹੀਂ ਸਕਦੇ, ਸ਼ੇਰ ਨੇ ਤੁਹਾਨੂੰ ਖਾ ਜਾਣਾ। ਹੁਣ ਜਦੋਂ ਅਮਰੀਕਾ ਨੇ ਸੋਵੀਅਤ ਯੂਨੀਅਨ ਦੇ ਖਿਲਾਫ, ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਆਕੂਪਾਈ ਕੀਤਾ 1979 'ਚ, ਪਹਿਲੀ ਵਾਰ ਮਜ਼ਹਬ ਦਾ ਇਸਤੇਮਾਲ ਇੱਕ ਸੈਕੂਲਰ ਮੁਲਕ ਅਮਰੀਕਾ ਜਿਹੜਾ ਚਰਚ ਸਟੇਟ ਸੈਪਰੇਟ ਕਹਿੰਦਾ ਹੈ ਉਹਨਾਂ ਨੇ ਕੀਤਾ। ਉਹਨੂੰ ਹੋਲੀ ਵਾਰ ਕਹਿ ਕੇ ਮੁਜਾਹਿਦੀਨ ਸੱਦੇ, ਦੁਨੀਆ ਭਰ ਦੇ ਮੁਸਲਮਾਨਾਂ ਨੂੰ ਜਿਹਾਦ ਦੇ ਨਾਂ ਥੱਲੇ ਸੋਵੀਅਤ ਯੂਨੀਅਨ ਕਮਿਊਨਿਸਟ ਦੇ ਖਿਲਾਫ ਜਿਹਾਦ ਕਰਨ ਦਾ ਸੱਦਾ ਦਿੱਤਾ। ਇਹਨਾਂ ਦੀ CIA ਨੇ ਜਾ ਕੇ ਉੱਥੇ ਡੇਰੇ ਲਾਏ ਔਰ multi-billion dollar ਪੰਪ ਕੀਤੇ। ਉਹ ਪੀਰੀਅਡ ਸੀ ਕਿ ਇਸਲਾਮ ਦੇ ਨਾਂ ਥੱਲੇ, ਧਰਮ ਦੇ ਨਾਂ, ਹੁਣ ਸਿੱਖੀ ਦੀ ਜਦੋਂ ਕੋਈ ਆਵਾਜ਼ ਦਿੰਦਾ ਹੈ, ਜਿਹੜੀ ਮੂਵਮੈਂਟ ਸਾਡੀ ਚੱਲੀ 84 ਤੋਂ 94 95 ਤੱਕ ਹਥਿਆਰਬੰਦ ਜਹਾਜ਼ ਵੀ ਖੜੇ ਨੇ, ਉਹਦੇ 'ਚ ਸਾਨੂੰ ਇਹ ਤਾਂ ਨਹੀਂ ਹੁੰਦਾ ਵੀ ਸਾਹਮਣੇ ਕੌਣ ਖੜੇ। ਜਦੋਂ
ਸਿੱਖੀ ਦੇ ਉੱਤੇ ਖਤਰਾ ਹੈ, ਸਿੱਖੀ ਦੀ ਗੱਲ ਹੈ, ਸਿੱਖ ਨਿਕਲੇਗਾ। ਉਹ ਕਈ ਵਾਰੀ ਗਲਤ ਵੀ ਲੀਡਰ ਹੋ ਸਕਦਾ, ਪਰ ਉਹ ਆਪਣੇ ਵੱਲੋਂ ਗੁਰੂ ਦੇ ਲਈ, ਪੰਥ ਦੇ ਲਈ ਆਪਣੀ ਕੁਰਬਾਨੀ ਦਿੰਦਾ। ਇਸੇ ਤਰ੍ਹਾਂ ਇਸਲਾਮ ਦੇ ਵਿੱਚ ਜਦੋਂ ਜਿਹਾਦ ਦਾ ਝੰਡਾ ਚੁੱਕਿਆ ਜਾਂਦਾ, ਉਹ ਹੱਕ ਦੇ ਲਈ ਹੈ, ਸੱਚ ਦੇ ਲਈ ਹੈ। ਉਸਾਮਾ ਜਿਸ ਦਾ ਸੰਬੰਧ ਇੱਕ ਅਮੀਰ ਪਰਿਵਾਰ ਨਾਲ ਸਾਊਦੀ ਅਰੇਬੀਆ ਦਾ, ਜਿਹਦੇ ਕੋਲ ਦੁਨੀਆ ਦੀ ਔਰ ਆਸ਼ੀ ਦੇ ਸਾਰੇ ਸਾਧਨ ਮੌਜੂਦ ਨੇ, ਜਦੋਂ ਅਮੀਰਾਂ ਕੋਲ ਹੁੰਦੇ ਨੇ, ਉਹ ਵੀ ਉਸ ਦੇ ਵਿੱਚ ਜਾ ਕੇ ਸ਼ਾਮਲ ਹੁੰਦਾ ਹੈ ਇੱਕ ਡਿਵਾਊਟ ਮੁਸਲਮਾਨ ਵਾਂਗ। ਜਿਵੇਂ ਬਹੁਤ ਸਾਰੇ ਆਏ, ਚੈਚਨੀਆ ਤੋਂ ਆਏ, ਮਿਡਲ ਈਸਟ ਚੋਂ ਆਏ, ਦੁਨੀਆ ਭਰ ਚੋਂ, ਅਲਟੀਮੇਟਲੀ ਸੋਵੀਅਤ ਯੂਨੀਅਨ ਨੂੰ ਡਿਫੀਟ ਕੀਤਾ। ਹੁਣ ਬਜਾਏ ਕਿ ਅਮਰੀਕਾ ਆਪਣੀ ਜ਼ਿੰਮੇਵਾਰੀ ਸਮਝਦਾ ਕਿ ਭਾਈ ਅਫਗਾਨ ਲੋਕ 1 ਮਿਲੀਅਨ ਮਾਰੇ ਗਏ, 2 ਮਿਲੀਅਨ ਜ਼ਖਮੀ ਹੋਏ, ਇਹਨਾਂ ਨੇ ਆਪਣਾ ਬਿਸਤਰਾ ਬੰਨਿਆ, ਦੇ ਵਾਸ਼ देयर हैंड ਤੇ ਚੜਾ ਇੱਧਰ ਨੂੰ, ਉੱਥੇ ਛੱਡਤਾ ਉਹਨਾਂ ਨੂੰ। ਔਰ ਉਸ ਤੋਂ ਬਾਅਦ ਉੱਥੇ ਅਸੀਂ ਦੇਖਦੇ ਹਾਂ ਕਿੰਨੀ ਖਤਰਨਾਕ ਸਿਵਲ ਵਾਰ ਹੋਈ। ਕੋਈ ਇੰਡੀਆ ਕਿਸੇ ਦੀ ਮਦਦ ਕਰ ਰਿਹਾ, ਕੋਈ ਇਧਰੋਂ ਕਿਸੇ ਨੂੰ ਖੜਾ ਕੀਤਾ ਹੋਇਆ, ਕੋਈ ਮਸੂਦ ਨੂੰ ਖੜਾ ਕੀਤਾ ਹੈ, ਕੋਈ ਤਾਜ਼ਕ ਨਿਕਲ ਆਏ, ਕੋਈ ਦੂਜਾ ਹੋ ਰਿਹਾ, ਇਧਰੋਂ ਤਾਲਿਬਾਨ ਆ ਗਏ। ਸੋ ਅਗਲੇ 10 ਸਾਲ ਅਸੀਂ ਦੇਖਦੇ ਹਾਂ ਸਿਵਲ ਵਾਰ, ਉਹਦੇ ਚ ਫਰਦਰ ਬਰਬਾਦੀ ਹੁੰਦੀ ਹੈ। ਹੁਣ ਇਹ ਉਹ ਬੈਕਗਰਾਉਂਡ ਹੈ ਜਿਹਦੇ ਚ ਜਿਨ੍ਹਾਂ ਨੇ ਵੀ, ਅਸੀਂ ਜੋ ਕੁਛ ਅਮਰੀਕਾ ਦੇ ਵਿੱਚ ਹੋਇਆ, ਇੱਥੇ ਵਰਲਡ ਟ੍ਰੇਡ ਸੈਂਟਰ ਚ ਹੋਇਆ, ਪੈਂਟਾਗਨ, ਅਸੀਂ ਉਹਨੂੰ ਕੰਡੈਮ ਕਰਦੇ ਹਾਂ। ਸਾਡੇ ਆਪਣੇ ਬੇਗੁਨਾਹ ਕਿਤੇ ਵੀ ਮਾਰਿਆ ਜਾਂਦਾ ਹੈ, ਜਿਹੜੇ ਬਿਲਡਿੰਗਾਂ ਨੂੰ ਜਾਂ ਜਹਾਜ਼ਾਂ ਨੂੰ ਉਡਾ ਕੇ ਤੁਸੀਂ ਬੇਗੁਨਾਹ ਨੂੰ ਕਿਹੜਾ ਮਜ਼ਹਬ ਦੀ ਇਜਾਜ਼ਤ ਦਿੰਦਾ? ਮੈਂ ਇਹ ਸਮਝਦਾ ਵੀ ਕੰਡੈਮਨੇਬਲ ਐਕਟ ਹੈ, ਪਰ ਮੈਂ ਉਸ ਪਿਛੋਕੜ ਦੀ ਗੱਲ ਕਰ ਰਿਹਾ ਕਿਉਂਕਿ ਪਾਕਿਸਤਾਨ ਦੇ ਹਵਾਲੇ ਨਾਲ ਇਮਰਾਨ ਖਾਨ ਨੇ ਡਿਫੈਂਡ ਕੀਤਾ ਹੈ ਕਿ ਭਾਈ ਅਸੀਂ ਇਹਨਾਂ ਦੇ ਨਾਲ ਲੱਗੇ, ਅਮਰੀਕਾ ਦੇ 70,000 ਸਾਡਾ ਜਿਹੜਾ ਬੰਦਾ ਉਹ ਮਾਰਿਆ ਗਿਆ, ਔਰ ਇਹਦੇ ਬਾਵਜੂਦ ਸਾਨੂੰ ਹੀ ਦਹਿਸ਼ਤਗਰਦ ਕਹਿ ਕੇ ਭੰਡਿਆ ਗਿਆ, ਔਰ ਸਾਨੂੰ ਐਬੰਡਨ ਕੀਤਾ। ਉਹਨਾਂ ਦੇ ਲਫ਼ਜ਼ ਜਿਹੜੇ ਅੰਗਰੇਜ਼ੀ ਚ ਨੇ, ਜ਼ਾਹਰ ਹੈ ਉਹਨਾਂ ਨੇ ਉਰਦੂ ਚ ਬੋਲੇ ਹੋਣਗੇ, ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਅਸੈਂਬਲੀ ਦੇ, ਪਾਰਲੀਮੈਂਟ ਦੇ ਵਿੱਚ, ਕਿ ਵੀ ਉਹਨਾਂ ਨੇ ਜਦੋਂ ਫਿਰ ਫਾਈਨਲੀ ਮਈ 2011 ਦੇ ਵਿੱਚ ਅਮਰੀਕਨਾਂ ਨੇ ਐਬਟਾਬਾਦ ਦੇ ਵਿੱਚ ਆਪਣਾ, ਉਹਨਾਂ ਦੀ ਜਿਹੜੀ ਨੇਵੀ ਸੀਲਸ ਨੇ, ਉਹਨਾਂ ਨੇ ਐਕਸ਼ਨ ਕਰਕੇ ਉਸਾਮਾ ਨੂੰ ਮਾਰਿਆ। ਉਹਨਾਂ ਨੇ ਕਿਹਾ ਜੀ ਵੀ ਜਿਹੜਾ ਤੁਹਾਡੇ ਨਾਲ ਪਾਰਟਨਰ ਸੀ ਪਾਕਿਸਤਾਨ, ਉਹਨੂੰ ਤੁਸੀਂ ਦੱਸਿਆ ਤੱਕ ਵੀ ਨਹੀਂ ਹੈ, ਕੰਨੋ ਕੰਨ ਵੀ ਖਬਰ ਨਹੀਂ ਹੋਣ ਦਿੱਤੀ। ਔਰ ਇਸ ਤੋਂ ਹੀ ਉਹਨਾਂ ਨੇ ਗੱਲ ਸ਼ੁਰੂ ਕੀਤੀ ਕਿ ਵੀ ਆਈ ਡੋਂਟ ਥਿੰਕ ਦੇਰ ਇਜ਼ ਅ ਕੰਟਰੀ which supported the war on terror and had to face embarrassment for it. Pakistan was also openly blamed for US failure in Afghanistan. ਉਹਨਾਂ ਨੇ ਕਿਹਾ ਜੀ ਕਿ ਭਾਈ ਸਾਨੂੰ ਬਿਨਾਂ ਭਰੋਸੇ ਚ ਲਿਆ, ਇਹ ਕਰਨਾ ਫਿਰ ਬਦਨਾਮ ਕਰਨਾ ਕਿ ਭਾਈ ਅਫਗਾਨਿਸਤਾਨ 'ਚ ਇਸ ਲਈ ਹਾਰ ਹੋਈ ਹੈ ਕਿਉਂਕਿ ਤੁਸੀਂ ਸਾਡਾ ਸਾਥ ਨਹੀਂ ਦਿੱਤਾ। For Pakistanis across the globe, it was an embarrassing moment when Americans came and killed Osama bin Laden at Abbottabad, martyred him. The whole world started abusing us after that. Our ally came inside our country and killed someone without informing us, and 70,000 Pakistanis died because of the US war on terror. और उन्होंने कहा कि भाई 70,000 साडा बंदा ते ब्लेम भी साडे ते, बंदे भी असी मरवाए, और ये जड़ा सारा पार्ट हुण उहदे ठीक है कि भाई जदों तुसी एक जड़ा वोकैबुलरी इस्तेमाल करदे हो, एक दा जड़ा दहशतगर्द है, दूसरे दा शहीद भी हो सकदा है, तीसरे दा फ्रीडम फाइटर भी हो सकदा है। मैं इस डिबेट च नहीं जानदा कि भाई उन्हां नूं वो हिस्टरी दे सामने कि भी हिस्टरी ने जज करना है कि कौन की है। और एक स्टेज ते जिवें मैन ऑफ द ईयर हुंदा है, टाइम मैगजीन ने एक स्टेज ते इहनूं ओसामा नूं मैन ऑफ द ईयर, हालांकि इन्ना प्रोटेस्ट होया कि दे डिडंट शो हिम, और इहदे कोई शक नहीं है वैदर उहनूं किने खड़ा कीता, किसे लोअर तो अपर तक पहुंचाया, जिन्हों कहंदे ने कि राई दा पहाड़ बनाना। ये सारियां वखरियां कंस्पिरेसी थ्योरीज भी ने कि जी 9/11 किने कीता, किने करवा, उहदे च गए बिना असीं ये समझदे हैं भी ये जजमेंट्स हिस्टरी दे कोड हुंदियां ने, और हिस्टरी हमेशा करंट च नहीं लिखी जाती। उदों एक डस्ट उड़ रही हुंदी है, जदों डस्ट सैटल हो जाती है फिर हिस्टरी, और उहदे च भी फिर उहदा ही परसपैक्टिव रहिंदा जिहड़ा इहनूं देख रहा हुंदा है। ਉਹੀ ਬਾਬਾ ਬੰਦਾ ਸਿੰਘ ਬਹਾਦਰ ਇੱਕ ਸਟੇਜ ਦੇ ਉੱਤੇ ਹਕੂਮਤ ਦੇ ਲਈ ਬੰਦਾ ਦਾ ਬੈਂਡਿਟ ਡਾਕੂ ਸੀ, ਸਾਡੇ ਲਈ ਬਾਬਾ ਬੰਦਾ ਸਿੰਘ ਬਹਾਦਰ ਹੈ, ਸਾਡੇ ਹਿਸਟਰੀ ਦਾ ਨਾਇਕ ਹੈ, ਪਹਿਲਾ ਸਿੱਖ ਰਾਜ ਐਸਟੈਬਲਿਸ਼ ਕਰਨ ਵਾਲਾ ਹੈ।
ਕਰੰਟ ਦੌਰ ਦੇ ਵਿੱਚ ਸਨ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸਾਡੇ ਨਾਇਕ ਨੇ, ਹੀਰੋ ਨੇ, ਸ਼ਹੀਦ ਨੇ। ਹਕੂਮਤ ਨੇ ਕਿਹੜਾ ਉਹ ਲਫ਼ਜ਼ ਹੈ ਜਿਹੜਾ ਉਹਨਾਂ ਲਈ ਇਸਤੇਮਾਲ ਨਹੀਂ ਕੀਤਾ। ਸੋ ਮੈਂ ਸਮਝਦਾ ਵੀ ਇਹ ਆਪਣਾ ਦਾਇਰਾ ਕਹਾਂ ਇਹਨਾਂ ਮੈਨੂੰ ਪਤਾ ਹੈ ਕਿ ਸ਼ਹੀਦ ਲਫ਼ਜ਼ ਜੇ ਮਜ਼ਹਬੀ ਦਾਇਰਾਕਾਰ ਦੇ ਵਿੱਚ ਦੇਖਣਾ ਹੋਏ, ਜ਼ਾਹਰ ਹੈ ਇਹ ਅਰਬੀ ਚੋਂ ਆਇਆ, ਫਾਰਸੀ ਦੇ ਵਿੱਚ ਇਸ ਦਾ ਇਸਤੇਮਾਲ ਹੋਇਆ, ਸਾਡੀ ਜ਼ਬਾਨ ਦੇ ਵਿੱਚ ਉੱਥੇ ਸਾਊਥ ਏਸ਼ੀਆ ਇਹਦਾ ਕੋਈ ਪੈਰਲਲ ਲਫ਼ਜ਼ ਨਹੀਂ ਸੀ। ਹੁਣ ਇਹਨਾਂ ਨੇ ਹਿੰਦੂ ਕਵੀਆਂ ਨੇ ਇੱਕ ਲਫ਼ਜ਼ ਘੜਿਆ ਵੀਰ ਗਤੀ ਕੋ ਪ੍ਰਾਪਤ ਹੋਏ। ਹੁਣ ਵੀਰ ਗਤੀ ਤਾਂ ਹੁਣ ਬਣਾਈ ਹੈ ਕਿਉਂਕਿ ਇਹਨਾਂ 'ਚ ਸ਼ਹੀਦ ਦਾ ਕਨਸੈਪਟ ਹੀ ਨਹੀਂ ਸੀ, ਪਰ ਸ਼ਹੀਦ ਦਾ ਮਤਲਬ ਹੁੰਦਾ ਹੈ ਗਵਾਹੀ ਦੇਣ ਵਾਲਾ, ਐਵੀਡੈਂਸ। ਕਿਉਂਕਿ ਜਿਹੜਾ ਮਜ਼ਹਬ ਹੱਕ ਸੱਚ ਇਨਸਾਫ ਦੇ ਰਸਤੇ ਤੇ ਤੁਰਦਾ, ਮਜ਼ਹਬ ਜਾਂ ਰਿਲੀਜਨ ਦੀਆਂ ਛੋਟੀਆਂ ਡੈਫੀਨੇਸ਼ਨਸ ਨੇ, ਜਿਹੜਾ ਹੱਕ ਸੱਚ ਇਨਸਾਫ ਦੇ ਰਸਤੇ ਤੇ ਤੁਰਦਾ ਉਹ ਰੱਬ ਦੀ ਦਰਗਾਹ ਦੇ ਵਿੱਚ ਇੱਕ ਗਵਾਹੀ ਹੁੰਦਾ ਹੈ ਆਪਣੇ ਸੱਚੇ ਸੁੱਚੇ ਕਿਰਦਾਰ ਦੀ। ਉਹ ਰੱਬ ਨੇ ਜੱਜ ਕਰਨਾ ਹੈ। ਔਰ ਗੁਰਬਾਣੀ ਨੇ ਫਰਮਾਇਆ ਕਿ ਭਾਈ ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰੈ ਪਰਵਾਨੋ। ਕਿ ਜਿਹੜੇ ਮਨਸ਼ਾ ਹੁੰਦੀ ਹੈ ਡਿਜ਼ਾਇਰ, ਕਿ ਇਹ ਜਿਹੜੇ ਸੂਰਬੀਰ ਨੇ, ਬਹਾਦਰ ਨੇ, ਉਹਨਾਂ ਦੀ ਡਿਜ਼ਾਇਰ ਹੁੰਦੀ ਹੈ ਕਿ ਵੀ ਅਸੀਂ ਸੱਚ ਤੋਂ ਕੁਰਬਾਨ ਹੋਈਏ। ਵੈਦਰ ਉਹ ਸੱਚਮੁੱਚ ਐਕਸੈਪਟੇਬਲ ਨੇ ਕਿ ਨਹੀਂ, ਇਹ ਰੱਬ ਦੇ ਹੱਥ ਹੈ। ਜੇ ਹੋਏ ਮਰਨ ਪਰਵਾਨੋ ਕਿ ਵੀ ਉਹਨੇ ਪ੍ਰਵਾਨ ਕਰਨਾ ਹੈ, ਮਨਜ਼ੂਰ ਕਰਨਾ ਹੈ ਕਿ ਨਹੀਂ। ਸੋ ਇਸ ਡਿਬੇਟ 'ਚ ਗਏ ਬਿਨਾਂ ਮੈਂ ਸਮਝਦਾ ਹਾਂ ਵੀ ਇਹ ਮੈਸੇਜ ਤਾਂ ਭਾਰਤ ਨੂੰ ਇਹ ਹੋਣਾ ਚਾਹੀਦਾ ਸੀ। ਹੁਣੇ ਤਾਜ਼ਾ ਉਹਨਾਂ ਨੂੰ ਢੁੱਡ ਵੱਜਿਆ ਅਮਰੀਕਾ ਦਾ ਕਿ ਭਾਈ ਜਿਹਦੇ ਸਿਰ ਤੇ ਚੀਨ ਦੇ ਨਾਲ ਜਿਹੜਾ ਉਹ ਆਡਾ ਲੈਣ ਦੀ ਕੋਸ਼ਿਸ਼ ਕੀਤੀ, ਇਹਨਾਂ ਦਾ ਇੱਕ ਬਿਆਨ ਤੱਕ ਵੀ ਨਹੀਂ ਦਿੱਤਾ ਹੈ। ਤੇ ਜੇ ਇਮਰਾਨ ਖਾਨ ਆਪਣੀ ਅਸੈਂਬਲੀ 'ਚ ਕਹਿ ਰਹੇ ਨੇ ਕਿ ਦੇਖੋ ਭਾਈ ਅਸੀਂ 70,000 ਬੰਦਾ ਮਰਵਾਇਆ, ਨਾਲ ਖਲੋਤੇ, ਅਸੀਂ ਦਹਿਸ਼ਤਗਰਦੀ। ਸੋ ਜਿਸਟ ਇਹ ਹੈ ਨਾ ਕਿ ਉਹਨੂੰ ਕੀ ਕਿਹਾ, ਉਹ ਹੈ ਸ਼ਹੀਦ ਨਹੀਂ ਹੈ, ਇਹ ਕੋਈ ਮਾਨੇ ਨਹੀਂ ਰੱਖਦੀ। ਪਰ ਇਹ ਹਿੰਦੂ ਕਵੀਆਂ ਨੇ ਜਿਵੇਂ ਸਾਰੇ ਦੇ ਉੱਤੇ ਪੂਰਾ ਜਿਹੜੀ ਹੈ ਨੋਟੰਕੀ ਖੜੀ ਕੀਤੀ ਹੋਈ ਹੈ, ਉਹਦੇ ਤੋਂ ਅੰਦਾਜ਼ਾ ਲਾਓ ਵੀ ਤੁਸੀਂ ਪਹਿਲਾਂ ਦੇਖੋ ਆਪਣੇ ਜਿਹੜੇ ਤੁਹਾਡੇ ਉੱਥੋਂ ਜੁੱਤੀਆਂ ਖਾ ਕੇ ਆਏ ਵੀ ਉਹਨਾਂ ਨੂੰ ਤੁਸੀਂ ਉਹਨਾਂ ਦੇ ਨਾਂ ਤੇ ਹੁਣ ਪੁਲਵਾਮਾ ਵਾਲੇ ਜਿਹੜੇ ਮਰੇ ਬੰਬ ਅਟੈਕ, ਉਹਨਾਂ ਨੂੰ ਸ਼ਹੀਦ ਬਣਾ ਕੇ ਤੁਸੀਂ 2019 ਦੀਆਂ ਚੋਣਾਂ ਜਿੱਤੀਆਂ ਨੇ। ਹੁਣ ਤੁਸੀਂ ਇਹਨਾਂ ਜਿਹੜੇ 20 ਮਾਰੇ ਗਏ ਵਿਚਾਰੇ ਬੇਗੁਨਾਹ ਲੋਕ ਜਿਹੜੇ ਤੁਸੀਂ ਧੱਕੇ ਉੱਤੇ 15,000 ਫੀਟ ਦੇ ਐਲਟੀਟਿਊਡ ਦੇ ਉੱਤੇ, ਉਹਨਾਂ ਨੂੰ ਅੱਗੇ ਲਾ ਕੇ ਤੁਸੀਂ ਬਿਹਾਰ ਤੇ ਬੰਗਾਲ ਦੀਆਂ ਇਲੈਕਸ਼ਨਾਂ ਕੱਢਣੀਆਂ ਨੇ। ਔਰ ਇਸ ਪ੍ਰਾਈਮ ਮਿਨਿਸਟਰ ਨੂੰ ਇਹ ਵੀ ਨਹੀਂ ਪਤਾ ਕਿ ਬਿਹਾਰ ਰੈਜੀਮੈਂਟ ਤੇ ਬਿਹਾਰੀ ਦੇ ਵਿੱਚ ਫਰਕ ਹੁੰਦਾ ਹੈ। ਕਿ ਭਾਈ ਬਿਹਾਰ ਰੈਜੀਮੈਂਟ ਦੇ ਬੰਦੇ ਮਰੇ ਨੇ ਜਿਹੜੇ ਸਿਰਫ 4 ਬਿਹਾਰੀ ਨੇ, 16 ਦੂਜੇ ਨੇ, ਤੇ ਉਹ ਉਹਨਾਂ ਨੂੰ ਹੀ ਸਾਰੇ 20 ਬਿਹਾਰੀਆਂ ਦੇ ਖਾਤੇ 'ਚ ਪਾ ਕੇ ਉਹਨਾਂ ਤੋਂ ਵੋਟਾਂ ਮੰਗ ਰਿਹਾ ਕਿ ਆਪਕਾ ਪ੍ਰਕਰਮ, ਆਪਕਾ ਸ਼ੌर्य ਕਿਆ ਫਰਾਡ ਹੈ। ਸੋ ਜਿਹੜੇ ਖੁਦ ਫਰਾਡੀਏ ਨੇ ਉਹਨਾਂ ਨੂੰ ਕਿਸੇ ਦੀ ਸਾਫ਼ ਗੋਈ ਚੋਂ ਵੀ ਜਿਹੜੀ ਹੈ ਉਹ ਕੋਈ ਨਸੀਹਤ ਲੈਣ ਦਾ ਉਹਨਾਂ 'ਚ ਨਹੀਂ ਭਾਵ ਹੁੰਦਾ, ਉਹਨੂੰ ਵੀ ਫਰਾਡ ਦੇ ਥੱਲੇ ਹੀ ਜਿਹੜਾ ਸਮਝ ਰਿਹਾ ਹੁੰਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਆਪਣੇ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।